ਦਲ ਖਾਲਸਾ ਨੇ ਭਾਵੁਕ ਸੁਰਾਂ ਨੂੰ ਛੇੜਦਿਆਂ ਕਿਹਾ ਕਿ 7 ਅਕਤੂਬਰ ਤੋਂ ਹੁਣ ਤੱਕ ਗਜ਼ਾ ਦੀ ਲਗਭਗ 5% ਆਬਾਦੀ ਕਤਲ, ਜ਼ਖਮੀ ਜਾਂ ਫਿਰ ਲਾਪਤਾ ਹੋ ਚੁੱਕੀ ਹੈ। ਸਾਡੀਆਂ ਸਭ ਦੀਆਂ ਅੱਖਾਂ ਸਾਹਮਣੇ ਫਲਸਤੀਨੀਆਂ ਵਿਰੁੱਧ ਨਸਲਕੁਸ਼ੀ ਕੀਤੀ ਜਾ ਰਹੀ ਹੈ ਅਤੇ ਦੁਨੀਆ ਚੁੱਪ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਮਿਸਟਰ ਐਂਟੋਨੀਓ ਨੇ ਕਿਹਾ ਸੀ ਕਿ ਦੁਨੀਆ ਵਿੱਚ ਸਭ ਤੋਂ ਵੱਧ 5 ਵਿੱਚੋਂ 4 ਲੋਕ ਭੁੱਖੇ ਗਜ਼ਾ ਵਿੱਚ ਹਨ। ਦਲ ਖਾਲਸਾ ਨੇ ਜਾਰੀ ਇੱਕ ਬਿਆਨ ਵਿੱਚ ਹੈਰਾਨਗੀ ਜਤਾਉਂਦਿਆਂ ਪੁੱਛਿਆ ਕਿ ਕੀ ਇਹ ਵਿਸ਼ਵ ਸ਼ਕਤੀਆਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਲਈ ਆਪਣੀ ਸਾਜ਼ਿਸ਼ੀ ਚੁੱਪ ਤੋੜਨ ਅਤੇ ਗਜ਼ਾ ਵਿੱਚ ਜੰਗ ਨੂੰ ਖਤਮ ਕਰਨ ਲਈ ਦਖਲ ਦੇਣ ਲਈ ਕਾਫੀ ਨਹੀਂ ਹੈ। ਸਿੱਖ ਜਥੇਬੰਦੀ ਨੇ ਦੱਖਣੀ ਅਫਰੀਕਾ ਦੀ ਸ਼ਲਾਘਾ ਕੀਤੀ ਕਿ ਉਸਨੇ ਗਜ਼ਾ ਪੱਟੀ ਤੇ ਇਜ਼ਰਾਈਲ ਦੀ ਬੰਬਾਰੀ ਖਿਲਾਫ ਨਸਲਕੁਸ਼ੀ ਕਨਵੈਨਸ਼ਨ ਦੇ ਤਹਿਤ ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਵਿੱਚ ਪਹੁੰਚ ਕਰਨ ਦਾ ਹੌਸਲਾ ਦਿਖਾਇਆ ਹੈ। ਸਿੱਖ ਜਥੇਬੰਦੀ ਨੇ ਅਰਦਾਸ ਕੀਤੀ ਅਤੇ ਆਸ ਜਤਾਈ ਕਿ ਫਲਸਤੀਨੀਆਂ ਦੇ ਦੁੱਖ ਦਰਦ ਅਤੇ ਤਬਾਹੀ ਇਸ ਚੱਲਦੇ ਸਾਲ ਦੇ ਅੰਤ ਨਾਲ ਖਤਮ ਹੋ ਜਾਣੀ ਚਾਹੀਦੀ ਹੈ। ਰਾਜਨੀਤਿਕ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਇਜ਼ਰਾਈਲ ਫਲਸਤੀਨ ਟਕਰਾਅ ਦਹਾਕਿਆਂ ਤੋਂ ਲਟਕ ਰਿਹਾ ਹੈ ਅਤੇ ਫਲਸਤੀਨੀ ਹਰ ਰੋਜ਼ ਮਰਦੇ ਆ ਰਹੇ ਹਨ ਅਤੇ ਅਣਗਿਣਤ ਦੁੱਖਾਂ ਤੇ ਤਕਲੀਫਾਂ ਦਾ ਸਾਹਮਣਾ ਕਰ ਰਹੇ ਹਨ। ਪਰ ਫਿਰ ਵੀ ਅਮਰੀਕਾ ਤੇ ਹੋਰ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਸਰਕਾਰਾਂ ਇਸ ਝਗੜੇ ਦਾ ਹੱਲ ਲੱਭਣ ਲਈ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਗਜ਼ਾ ਵਿੱਚ ਲਗਭਗ 22,000 ਨਾਗਰਿਕਾਂ, 9,000 ਬੱਚਿਆਂ, 130 ਸੰਯੁਕਤ ਰਾਸ਼ਟਰ ਸਹਾਇਤਾ ਕਰਮਚਾਰੀਆਂ ਅਤੇ 100 ਪੱਤਰਕਾਰਾਂ ਦੀਆਂ ਹੱਤਿਆਵਾਂ ਦੇ ਵਿਰੋਧ ਵਿੱਚ ਦੁਨੀਆ ਭਰ ਦੇ ਲੋਕ 7 ਅਕਤੂਬਰ ਤੋਂ ਸੜਕਾਂ ਤੇ ਵਿਰੋਧ ਵਿੱਚ ਉਤਰੇ ਹੋਏ ਹਨ। ਪਰ ਸਿਤਮ ਦੀ ਗੱਲ ਹੈ ਕਿ ਹੰਕਾਰ ਨਾਲ ਭਰਿਆ ਇਜ਼ਰਾਈਲ ਕਿਸੇ ਦੀ ਵੀ ਸੁਣ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਫਲਸਤੀਨ ਅਤੇ ਇਜ਼ਰਾਈਲ ਦਰਮਿਆਨ ਸਥਾਈ ਸ਼ਾਂਤੀ ਬਣਾਉਣ ਲਈ ਪਹਿਲ ਕਰਨ ਦੀ ਬਜਾਏ ਅਮਰੀਕਾ ਬਦਕਿਸਮਤੀ ਨਾਲ ਹਮਲਾਵਰ ਇਜ਼ਰਾਈਲ ਵੱਲ ਪੂਰੀ ਤਰ੍ਹਾਂ ਨਾਲ ਝੁਕਿਆ ਹੋਇਆ ਹੈ। ਉਨ੍ਹਾਂ ਅਮਰੀਕਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਵਿਸ਼ਵ ਪੁਲਿਸਮੈਨ ਲਈ ਆਤਮ ਨਿਰੀਖਣ ਕਰਨ ਅਤੇ ਇੱਕ ਸੰਤੁਲਿਤ ਭੂਮਿਕਾ ਨਿਭਾਉਣ ਦਾ ਸਮਾਂ ਹੈ। ਬੀਤੇ ਕੱਲ੍ਹ ਰੂਸੀ ਮਿਸਾਈਲ ਨਾਲ ਦਰਜਨਾਂ ਯੂਕਰੇਨੀ ਬੇਕਸੂਰ ਲੋਕਾਂ ਦੇ ਮਾਰੇ ਜਾਣ ਦੀ ਨਿੰਦਾ ਕਰਨ ਵਾਲੇ ਅਮਰੀਕੀ ਬਿਆਨ ਦਾ ਹਵਾਲਾ ਦਿੰਦਿਆਂ ਦਲ ਖਾਲਸਾ ਆਗੂ ਨੇ ਕਿਹਾ ਕਿ ਜੇਕਰ ਅਮਰੀਕਾ ਅੰਤਰਰਾਸ਼ਟਰੀ ਕਾਨੂੰਨਾਂ, ਜੰਗੀ ਕਾਨੂੰਨਾਂ ਅਤੇ ਮਾਨਵਤਾਵਾਦੀ ਕਾਨੂੰਨਾਂ ਨੂੰ ਮੰਨਦਾ ਹੈ ਤਾਂ ਉਸ ਨੂੰ ਜਿੱਥੇ ਕਿਤੇ ਵੀ ਇਹਨਾਂ ਦੀ ਉਲੰਘਣਾ ਹੁੰਦੀ ਹੈ, ਇਸ ਦੀ ਨਿਰਪੱਖਤਾ ਨਾਲ ਸਖਤ ਵਿਰੋਧਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ 5 ਅੱਖਾਂ ਦੇ ਨਾਮ ਹੇਠ ਜਾਣੇ ਜਾਂਦੇ 5 ਪ੍ਰਭਾਵਸ਼ਾਲੀ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਸਿਆਸੀ ਫੈਸਲਿਆਂ ਨੂੰ ਸਿਰਫ ਸੁਰੱਖਿਆ ਮੁੱਦਿਆਂ ਜਾਂ ਭੂ ਰਾਜਨੀਤਿਕ ਹਿੱਤਾਂ ਤੇ ਹੀ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਤੇ ਕਦਰਾਂ ਕੀਮਤਾਂ ਤੇ ਆਧਾਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਜੰਗ ਨੂੰ ਫੌਰੀ ਮੁਅੱਤਲ ਕਰਨ ਅਤੇ ਇਜ਼ਰਾਈਲ ਫਲਸਤੀਨ ਵਿਵਾਦ ਦਾ ਪੱਕਾ ਹੱਲ ਹੀ ਇਸ ਖੇਤਰ ਵਿੱਚ ਸਥਾਈ ਸ਼ਾਂਤੀ ਦਾ ਇੱਕੋ ਇੱਕ ਰਾਹ ਹੈ।